ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਹਤ ਸੰਭਾਲ ਵੀਰਵਾਰ ਦਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਬਾਰੇ ਗੱਲਬਾਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਜਿਹੜੇ ਪਿਛਲੇ ਵੀਕ ਰਹਿ ਗਏ ਸੀਗੇ ਉਹ ਨੁਕਸੇ ਦੱਸਦੇ, ਫਿਰ ਬਾਅਦ ਮੈਂ ਦੱਸਦੇ ਦੂਜੇ। ਪਹਿਲਾਂ ਲੀਵਰ ਵਾਸਤੇ ਪੁੱਛਦੇ ਸੀਗੇ, ਲੀਵਰ ਵਧੀਆ ਹੈਗਾ ਉਹ ਤਾਂ ਆਪਣੇ ਤੁਸੀਂ ਰਾਈ ਲੈ ਸਕਦੇ ਆ ਇਹਦੇ ਵਾਸਤੇ। ਅੱਧਾ ਕੁ ਚਮਚਾ ਰਾਈ ਦਾ ਤੇ 1 ਚਮਚਾ ਅਦਰਕ ਦਾ ਰਸ, ਥੋੜਾ ਜਿਹਾ ਨੂਣ ਪਾ ਕੇ ਤੇ ਪਾਣੀ ਮੈਂ ਘੋਲ ਕੇ ਭਾਵੇਂ ਪੀ ਲਓ, ਵਧੀਆ ਚੀਜ਼ ਹੈਗੀ ਇਹ। ਫਿਰ ਸੌਗੀ ਵਧੀਆ ਚੀਜ਼ ਰਹਿੰਦੀ, 1 ਮੁੱਠੀ ਸੌਗੀ ਦੀ ਭਿਓ ਕੇ ਗਲਾਸ ਮੈਂ ਰੱਖ ਦਿਓ ਰਾਤ ਨੂੰ, ਸਵੇਰ ਨੂੰ ਉੱਠ ਕੇ ਪਾਣੀ ਪੀ ਲਓ, ਗਲੇ ਸੌਗੀ ਖਾ ਲਓ। ਇਹਦੇ ਵਿੱਚ ਫਿਰ ਤੁਸੀਂ ਆਪਣੇ ਘੀਆ ਦਾ ਜੂਸ ਪੀ ਸਕਦੇ ਹੋ, ਲੌਕੀ ਦਾ, ਉਹਦੇ ਵਿੱਚੋਂ ਥੋੜਾ ਧਨੀਏ ਦਾ ਰਸ ਪਾ ਲਓ, ਥੋੜੀ ਜਿਹੀ ਹਲਦੀ ਪਾ ਲਓ, ਕਾਲਾ ਨੂਣ ਪਾ ਕੇ ਨਿੰਬੂ ਪਾ ਕੇ ਸਵਾਦ ਜਿਹਾ ਬਣਾ ਕੇ ਪੀ ਸਕਦੇ ਹੈਗੇ ਤੁਸੀਂ। ਫਿਰ ਇਹਦੇ ਵਿੱਚੋਂ ਮੇਥੀ ਵਧੀਆ ਰਹਿੰਦੀ ਹੈਗੀ, ਤੁਸੀਂ ਜਿਹੜੀ ਹਰੀ ਮੇਥੀ ਹੁੰਦੀ ਹੈ ਉਹ ਖਾਓ, ਜੇ ਨਹੀਂ ਖਾਣੀ ਸਾਹਮਣੇ ਉਹਦੇ ਮੇਥੀ ਦੇ ਜੂਸ ਕੱਢ ਕੇ ਆਪਣੇ 5-7 ਚਮਚੇ ਪੀ ਲਓ ਰੋਜ਼, ਉਹਦੇ ਨਾਲ ਵੀ ਆਪਣੇ ਥਰੀ ਲੀਵਰ ਠੀਕ ਹੋ ਜਾਊਗਾ। ਫਿਰ ਔਲੇ ਦਾ ਜੂਸ ਵਧੀਆ ਰਹਿੰਦਾ ਹੈਗਾ, ਨਿੰਬੂ ਦੀ ਸਕੰਜੀ ਵੀ ਰਹਿੰਦੀ ਹੈਗੀ, ਔਲੇ ਦਾ ਮੁਰੱਬਾ ਇਹ ਖਾ ਸਕਦੇ ਹੈਗੇ ਤੁਸੀਂ। ਫਿਰ ਮੂਲੀ ਦਾ ਰਸ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹਦੇ ਵਿੱਚੋਂ ਮੂਲੀ ਦਾ ਰਸ ਤੇ ਔਲੇ ਦਾ ਰਸ ਮਿਲਾ ਕੇ ਪੀਓ, ਥੋੜਾ ਪੀ ਲਓ ਆਪਣੇ ਅੱਧਾ ਕੁ ਕੱਪ ਬਣਾ ਕੇ, ਦੋਵੇਂ ਚੀਜ਼ਾਂ ਦਾ, ਤਾਂ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਦਹੀਂ ਦੇ ਵਿੱਚ ਤੁਸੀਂ ਅੱਧਾ ਚਮਚਾ ਹਲਦੀ ਪਾ ਕੇ ਉਹ ਖਾ ਸਕਦੇ ਹੈਗੇ। ਇਹਦੇ ਵਿੱਚ ਗਾਜਰ, ਟਮਾਟਰ, ਅਨਾਰ, ਪਪੀਤਾ, ਮੂਲੀ, ਇਹ ਚੀਜ਼ਾਂ ਤੁਸੀਂ ਜ਼ਿਆਦਾ ਖਾਓ ਤੁਸੀਂ। ਫਿਰ ਸਫੇਦ ਪਿਆਜ਼ ਦਾ ਰਸ ਵੀ ਵਧੀਆ ਰਹਿੰਦਾ ਜੀ, 10 ਕੁ ਚਮਚੇ ਸਫੇਦ ਪਿਆਜ਼ ਦਾ ਰਸ ਵਿੱਚ 1 ਨਿੰਬੂ ਜੋੜ ਕੇ ਤੇ ਅੱਧਾ ਚਮਚਾ ਹਲਦੀ ਪਾ ਕੇ 2 ਚਮਚੇ ਸ਼ੱਕਰ ਦੇ ਪਾ ਕੇ ਇਹ ਤੁਸੀਂ ਬਣਾ ਕੇ ਪੀ ਸਕਦੇ ਹੈਗੇ। ਫਿਰ ਕੱਚੇ ਪਪੀਤੇ ਦੇ ਰਸ ਦੇ ਵਿੱਚ ਤੁਸੀਂ ਸ਼ੱਕਰ ਮਿਲਾ ਕੇ ਪੀ ਸਕਦੇ ਹੈਗੇ। ਫਿਰ ਕੁਆਦ ਦਾ ਗੁੱਦਾ ਜਿਹੜਾ ਹੁੰਦਾ ਉਹ ਵਧੀਆ ਰਹਿੰਦਾ, ਇਹਦੇ ਵਿੱਚੋਂ ਕੁਆਦ ਦੇ ਗੁੱਦੇ ਦੇ ਵਿੱਚ ਆਪਣੇ ਸੀ ਸਾਲਟ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਇਹਦੇ ਵਿੱਚ ਚੁਕੰਦਰ ਦਾ ਜੂਸ ਵੀ ਪੀ ਸਕਦੇ ਹੈਗੇ, ਉਹ ਚੰਗਾ। ਫਿਰ ਇਹਦੇ ਵਿੱਚ ਤੁਸੀਂ ਮਗ ਲੈ ਸਕਦੇ ਹੈਗੇ, ਜਿਹੜੀ ਮਗਾਂ ਹੁੰਦੀਆਂ, 1 ਮਗ ਲੈ ਕੇ ਤੁਸੀਂ 5-6 ਚਮਚੇ ਔਲੇ ਦਾ ਜੂਸ ਪਾਣੀ ਦੇ ਗਲਾਸ ਨਾਲ ਘੋਲ ਲੈਣਾ ਹੈਗਾ। ਫਿਰ ਚਾਹੇ ਮਗ ਵੀ ਪੀਸ ਕੇ ਵਿੱਚ ਰਲਾ ਲਓ, ਉਹ ਤੁਸੀਂ ਲੈ ਸਕਦੇ ਹੈਗੇ। ਗ੍ਰੇਪ ਫਰੂਟ ਲੈ ਸਕਦੇ ਹੈਗੇ ਤੁਸੀਂ। ਇਹ ਸਾਰੀਆਂ ਚੀਜ਼ਾਂ, ਬੈਂਗਣਾ ਦਾ ਭੁਰਤਾ ਬਹੁਤ ਵਧੀਆ ਰਹਿੰਦਾ, ਨੂਨ ਵਿੱਚ ਜਿਹੜਾ ਘੱਟ ਕਰ ਦਿਓ, ਉਹ ਤੁਸੀਂ ਖਾ ਸਕਦੇ ਇਹਦੇ ਵਿੱਚ। ਤੇ ਗਾਜਰਾਂ ਦਾ ਜੂਸ ਪੀ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈਗੀ। ਗੋਡਿਆਂ ਦੇ ਦਰਦ ਵਾਸਤੇ ਪੁੱਛਦੇ ਸੀਗੇ, ਉਹਦੇ ਵਿੱਚ ਮੈਂ ਹੈਗਾ ਤੁਸੀਂ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੇ ਅੱਧਾ ਚਮਚਾ ਤੁਸੀਂ ਪਾਣੀ ਨਾਲ ਲੈ ਕਰੋ, ਵਧੀਆ ਚੀਜ਼ ਹੈਗੀ। ਮੈਂ ਆਪ ਯੂਜ਼ ਕਰਿਆ ਸੀ ਜੀ, ਨੁਕਸਾ 2 ਸਾਲ ਹੋ ਗਏ, ਮੁੜ ਕੇ ਨਹੀਂ ਦਰਦ ਹੋਇਆ ਮੇਰੇ। ਮੈਂ ਮਹੀਨਾ ਕੁ ਲਗਾਤਾਰ ਖਾਇਆ ਸੀਗਾ ਮੈਂ 5-6 ਵੀਕਾਂ ਮੈਂ, ਜਿਸ ਤਰ੍ਹਾਂ ਉਹਦੇ ਬਾਅਦ ਫਿਰ ਲੋੜ ਹੀ ਨਹੀਂ ਪਈ ਖਾਣੇ ਦੀ। 5-6 ਵੀਕਾਂ ਖਾ ਕੇ ਮੈਂ ਬੰਦ ਕਰਤੇ ਸੀਗਾ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਆ ਗੋਡਿਆਂ ਦੇ ਦਰਦ ਵਾਸਤੇ ਨਾਗਰ ਮੋਥਾ, ਵਧੀਆ ਚੀਜ਼ ਹੈਗੀ। ਇਹ ਬਣਿਆ ਬਣਾਇਆ ਸਟੋਰ 'ਚ ਪਿਆ ਹੁੰਦਾ ਜੀ ਨਾਗਰ ਮੋਥਾ, ਇਹ ਤੁਸੀਂ ਆਪਣੇ 1 ਚਮਚਾ ਪਾਣੀ ਨਾਲ ਲੈ ਸਕਦੇ ਹੈਗੇ ਤੁਸੀਂ ਇਹਦੇ। ਫਿਰ ਤੁਸੀਂ ਆਪਣੇ ਦਰਦ ਵਾਸਤੇ ਐਲੋਵੀਰਾ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਐਲੋਵੀਰਾ ਦਾ ਟੁਕੜਾ ਲੈ ਕੇ ਬੜਾ ਸਾਰਾ, ਕਾਲੀ ਮਿਰਚ ਤੇ ਕਾਲਾ ਨੂਣ ਪਾ ਕੇ ਉਹ ਖਾ ਲਿਆ ਕਰੋ ਤੁਸੀਂ। ਫਿਰ ਅਖਰੋਟ ਵਧੀਆ ਰਹਿੰਦੇ ਹੈਗੇ, 2 ਅਖਰੋਟ ਰੋਜ਼ ਖਾ ਲਏ। ਫਿਰ ਤੁਸੀਂ ਆਪਣੇ ਇਹਦੇ ਵਿੱਚ ਮੈਂ ਲੈ ਸਕਦੇ ਹਾਂ ਸਰੰਜਾਂ ਮਿੱਠੀਆਂ, ਸਰੰਜਾਂ ਮਿੱਠੀਆਂ, ਮੇਥੀ, ਕਲੌਂਜੀ, ਸੁੰਡ, ਅਸਗੰਧ। ਦੁਬਾਰਾ ਬੋਲ ਦਿੰਦਾ ਚੀਜ਼ਾਂ ਜ਼ਿਆਦਾ, ਸਰੰਜਾਂ, ਮੇਥੀ, ਕਲੌਂਜੀ, ਸੁੰਡ, ਅਸਗੰਧ, ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ 1 ਚਮਚਾ ਤੁਸੀਂ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ ਗੋਡਿਆਂ ਦੇ ਦਰਦ ਵਾਸਤੇ। ਫਿਰ ਨਹੀਂ ਤਾਂ ਫਿਰ ਦੂਜਾ ਮੇਥੇ ਤੇ ਆਪਣੇ 1 ਲਸਣ ਦਾ ਟੁਕੜਾ, ਮੇਥੇ ਤੇ ਲੌਂਗ ਤੇ 250 ਗ੍ਰਾਮ ਤੁਸੀਂ ਤੇਲ ਲੈ ਲੈਣਾ ਹੈਗਾ। 1 ਬੜਾ ਗਠਾ ਤੁਸੀਂ ਲਸਣ ਦਾ ਪੂਰਾ, ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਵਿੱਚੋਂ ਤੁਸੀਂ ਆਪਣੇ ਮੇਥੇ ਜਿਹੜੇ ਹੁੰਦੇ ਉਹ ਪਾ ਲਓ 2 ਚਮਚੇ। ਫਿਰ ਖਸਖਸ ਪਾ ਸਕਦੇ ਹੈਗੇ ਉਹਦੇ ਵਿੱਚੋਂ 2, ਤੇ ਆਪਣੇ ਅਦਰਕ ਪਾ ਸਕਦੇ ਐ, ਲੌਂਗ, ਇਹ ਤਾੜ ਕੇ ਤੁਸੀਂ ਤੇਲ ਜਿਹਾ ਬਣਾ ਲਓ। ਜੇ ਲਸਣ ਤੈਰ ਕੇ ਉੱਪਰ ਆ ਗਿਆ ਸਮਝ ਲਓ ਸਾਰਾ ਤੇਲ ਤਿਆਰ ਹੈਗਾ। ਉਹ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ, ਉਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਜਿਹੜੇ ਕਹਿੰਦੇ ਸੀਗੇ ਆਪਣੇ ਨੱਕ ਵਿੱਚੋਂ ਪਾਣੀ ਨਿਕਲਦਾ ਹੈਗਾ, ਉਹ ਖਸਖਸ ਖਾ ਕੇ ਦੇਖਿਆ ਜੀ, 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਖਸਖਸ ਦੇ ਖਾ ਲਏ ਕਰੇ। ਤੇ ਨਹੀਂ ਤਾਂ ਆਪਣੇ ਜਿਹੜੇ ਲੌਂਗ ਹੁੰਦੇ ਹੈਗੇ ਉਹਨੂੰ ਤਵੇ ਤੇ ਰੱਖ ਕੇ ਮੁੱਠੀ, ਭਾਵੇਂ 1 ਮੁੱਠੀ ਲੌਂਗਾਂ ਦੀ ਰੱਖ ਲਓ ਤੁਸੀਂ, 1 ਵਾਰੀ ਉਹ ਬਣਾ ਲਓ। ਮੁੱਠੀ ਲੌਂਗਾਂ ਦੀ ਤਵੇ ਤੇ ਰੱਖ ਕੇ ਐਨ ਉਹਦਾ ਚੰਗੀ ਤੇਜ਼ ਆਂਚ ਰੱਖਣੀ ਹੈਗੀ ਉਹਦੀ ਗਿੱਠੀ ਦੀ, ਉਹ ਐਨ ਸੁਆਹ ਬਣਾਉਣੀ ਹੈ ਉਹਦੀ, ਲੌਂਗਾਂ ਦੀ ਐਨ ਸੁਆਹ ਬਣਾ ਲਈ ਹੈ। 20-25 ਮਿੰਟ ਲੱਗ ਜਾਂਦੇ ਜੀ ਘੱਟੋ ਘੱਟ, ਜੇ ਤੇਜ਼ ਹਾਈ ਹੀਟ ਦੇ ਬਣਾਵੇ ਸੁਆਹ ਬਣਨੇ ਨੂੰ। ਐਨ ਸੁਆਹ ਬਣਾ ਕੇ ਉਹਦੀ ਤੁਸੀਂ ਆਪਣੇ ਥੋੜ੍ਹੀ ਜਿਹੀ ਸੁਆਹ, ਜਿਸ ਤਰ੍ਹਾਂ ਆਪਣੇ
3 ਚੌਲਾਂ ਦੇ ਦਾਣੇ ਜਿੰਨੀ ਇਹ ਤੁਸੀਂ ਖਾਣੀ ਹੈਗੀ। ਚਾਹੇ ਤਾਂ ਐਂ ਖਾ ਲਓ, ਦੁੱਧ ਮਾਂ ਪਾ ਕੇ ਖਾ ਲਓ, ਸ਼ਹਿਦ ਮਾਂ ਪਾ ਕੇ ਖਾ ਲਓ, ਜਿਸ ਤਰ੍ਹਾਂ ਥੋੜਾ ਜੀ ਕਰਦਾ ਉਸ ਤਰ੍ਹਾਂ ਖਾ ਲਓ। ਇਹਦੇ ਨਾਲ ਵੀ ਆਪਣੇ ਨੱਕ ਤੋਂ ਪਾਣੀ ਨਿਕਲਣਾ। ਅਜਮਾਇਆ ਵਾ ਨੁਕਸਾ ਜੀ, ਵਧੀਆ ਚੀਜ਼ ਹੈਗਾ, ਗੁੱਡ ਚੀਜ਼ ਹੈਗੀ ਇਹਦੇ ਵਾਸਤੇ। ਅੱਛਾ, ਫਿਰ ਜਿਹੜੇ ਮੂੰਹ ਤੇ ਕਿੱਲਾਂ ਤੇ ਕਹਿੰਦੇ ਸੀਗੇ, ਮੂੰਹ ਤੇ ਕਿੱਲੇ ਹੈਗੇ, ਉਹ ਮਸਰੀ ਦੀ ਦਾਲ ਜਿਹੜੀ ਹੁੰਦੀ ਉਹਨੂੰ ਭਿਓ ਕੇ ਥੋੜ੍ਹਾ ਜਿਹਾ ਰੱਖ ਲਵੇਂ, ਉਹਦਾ ਪੇਸਟ ਬਣਾ ਲਵੇਂ ਤੇ ਉਹ ਫਿਰ ਮੂੰਹ ਤੇ ਲਗਾਉਣਾ ਹੈਗਾ ਜੀ। ਜੇ ਨਿੰਬੂ ਨਿਚੋੜ ਸਕਦੇ ਵਿੱਚੋਂ, ਨਿੰਬੂ ਵੀ ਨਿਚੋੜ ਸਕਦੇ ਇਹਦੇ ਵਿੱਚੋਂ। ਇਹ ਤੁਸੀਂ ਆਪਣੇ ਪੇਸਟ ਜਿਹਾ ਬਣਾ ਕੇ ਮੂੰਹ ਤੇ ਲਗਾ ਲਓ, ਜਾਂ ਸੁੱਕ ਗਿਆ ਤਾਂ ਲਾ ਦਿਓ। ਉਹਦੇ ਨਾਲ ਫਿਰ ਆਪਣੇ ਤੁਸੀਂ ਐਨ ਧੋ ਲੈਣਾ ਘੰਟੇ ਕੁ ਬਾਅਦ, ਕਿੱਲੇ ਹਟ ਜਾਊਗੇ ਇਹਦੇ ਨਾਲ। ਫਿਰ ਨਹੀਂ ਤਾਂ ਸਰੋਂ ਤੇ ਸਿੰਧਾ ਨੂਣ ਤੇ ਨਿੰਬੂ ਇਹ ਮਿਲਾ ਕੇ ਤੁਸੀਂ ਆਪਣੇ ਲਗਾ ਸਕਦੇ ਹੈਗੇ ਮੂੰਹ ਤੇ। ਫਿਰ ਨਹੀਂ ਤਾਂ ਦਹੀਂ ਦੇ ਵਿੱਚ ਅਜਵੈਣ ਪਾਊਡਰ ਜਿਹਾ ਬਣਾ ਕੇ ਇਕੱਠੀ ਜਿਹੀ ਦਹੀਂ ਦੇ ਵਿੱਚ ਉਹਦਾ ਮੱਲਮ ਜੀ ਮੰਗਰਾ ਬਣਾ ਲਓ, ਉਹਦਾ ਪੇਸਟ ਉਹ ਮੂੰਹ ਤੇ ਲਗਾਓ, ਉਹਦੇ ਨਾਲ ਵੀ ਕਿੱਲਾ ਹਟ ਜਾਊਗੇ ਸਾਰੇ। ਗਰਮੀ ਕਰਕੇ ਜ਼ਿਆਦਾ ਹੁੰਦੇ ਕਿੱਲਾ। ਸੌਂਫ ਤੁਸੀਂ 2 ਚਮਚੇ ਰੋਜ਼ ਖਾ ਲਿਆ ਕਰੋ, ਰੋਟੀ ਖਾਣ ਤੋਂ ਬਾਅਦ 1 ਚਮਚਾ ਮੂੰਹ ਪਾ ਲਿਆ, ਉਹ ਚੱਬੀ ਗਏ। ਸੌਂਫ ਨਾਲ ਜਿਹੜਾ ਸਾਰਾ ਗਰਮੀ ਨਿਕਲ ਜਾਂਦੀ ਹੈ, ਨਾਲੇ ਆਪਣੇ ਖੂਨ ਸਾਫ਼ ਹੋ ਜਾਂਦਾ ਹੈਗਾ। ਇਹ ਕਿੱਲਾਂ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਪੁਦੀਨਾ ਜਿਹੜਾ ਹੁੰਦਾ ਉਹਦੇ ਵਿੱਚ ਮੈਂ ਆਪਣੇ ਸ਼ਰਾਬ ਪਾ ਕੇ ਚਟਨੀ ਜਿਹੀ ਬਣਾ ਲੈਣੀ ਹੈ, ਪੇਸਟ ਜਾਂ ਐਨ ਬਰੀਕ, ਉਹ ਤੁਸੀਂ ਮੂੰਹ ਤੇ ਲਗਾ ਲਓ, ਇਹਦੇ ਨਾਲ ਵੀ ਸਾਰੇ ਹਟ ਜਾਣਗੇ ਕਿੱਲ। ਜਿਹੜੇ ਬੱਚਿਆਂ ਦੇ ਕਹਿੰਦੇ ਸੀ ਰੈਸ਼ ਜਿਹਾ ਹੋਇਆ ਵਾ ਹੈਗਾ, ਉਹਦੇ ਤੁਸੀਂ ਆਪਣੇ ਮਿੱਠੇ ਸੋਡੇ ਨਾਲ ਉਹਨੂੰ ਪਾਣੀ ਮੈਂ ਮਿੱਠਾ ਸੋਡਾ ਪਾ ਕੇ ਉਹ ਜਗ੍ਹਾ ਤੁਸੀਂ ਧੋ ਲਿਓ। ਫਿਰ ਤੁਸੀਂ ਆਪਣੇ ਕੁਆਰ ਦੀ ਜੈਲ ਲੈ ਲੈਣੀ ਹੈਗੀ, ਕੁਆਰ ਦਾ ਗੁੱਦਾ ਲੈ ਕੇ ਜੈਲ ਬਣਾ ਲਓ, ਭਾਵੇਂ ਚਾਹੇ ਬਣੀ ਬਣਾਈ ਵੀ ਮਿਲ ਜਾਂਦੀ ਕੁਆਰ ਦੀ ਜੈਲ। ਉਹਦੇ ਵਿੱਚ ਮੈਂ ਤੁਸੀਂ ਕੌਡ ਲੀਵਰ ਆਇਲ ਦਾ 1 ਕੈਪਸੂਲ ਪਾ ਲੈਣਾ ਹੈਗਾ ਵਿੱਚ, ਤੇ ਵਿਟਾਮਿਨ ਈ ਦਾ 1 ਕੈਪਸੂਲ। ਇਹ ਪਾ ਕੇ ਅੰਦਾਜ਼ੇ ਨਾਲ ਤੁਸੀਂ ਆਪਣੇ ਮੱਲਮ ਜੀ ਬਣਾ ਲਿਓ, ਉਹ ਲਗਾ ਲਿਆ ਕਰੋ, ਉਹ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਓਲੀਵ ਆਇਲ ਵੀ ਲਗਾ ਸਕਦੇ ਹੈਗੇ ਤੁਸੀਂ ਉਹਦੇ ਉੱਤੇ ਰੈਸ਼ ਵਾਲੀ ਜਗ੍ਹਾ ਤੇ। ਜਾਂ ਫਿਰ ਤੁਸੀਂ ਮਿਲ ਜਾਂਦਾ ਉੱਥੇ ਬਣਿਆ ਬਣਾਇਆ ਕੈਲੇਮਾਈਨ ਤੇ ਜ਼ਿੰਕ, ਇਹ ਜਿਹੜਾ ਲੋਸ਼ਨ ਹੈਗਾ ਕੈਲੇਮਾਈਨ ਤੇ ਜ਼ਿੰਕ, ਜੇ ਅੱਡ ਵੀ ਮਿਲ ਗਿਆ ਤਾਂ ਤੁਹਾਨੂੰ ਬਰਾਬਰ 1 ਚਮਚਾ ਉਹ 1 ਚਮਚਾ ਕੱਢ ਕੇ ਮਿਕਸ ਜਿਹਾ ਕਰਕੇ ਉਹ ਤੁਸੀਂ ਲਗਾ ਲਓ। ਇਹਦੇ ਨਾਲ ਪੱਕੀ ਗਰੰਟੀ ਹੈ ਜੀ ਆਪਣੇ ਹਟ ਜਾਂਦੀ ਹੈ ਜਿਹੜੀ ਰੈਸ਼ ਰੂਸ਼ ਹੁੰਦੀ। ਹੁਣ ਜਿਹੜੇ ਕਹਿੰਦੇ ਸੀਗੇ ਮੇਰੇ ਹੱਥ ਜੇ ਫੜਦੇ ਹੈਗੇ, ਉਹ ਵੀ ਇਹੀ ਕੈਲੇਮਾਈਨ ਤੇ ਆਪਣੇ ਜ਼ਿੰਕ ਦਾ ਲੋਸ਼ਨ ਬਣਾ ਕੇ ਇਹ ਲਗਾ ਸਕਦੇ ਹੈਗੇ ਤੁਸੀਂ। ਹੱਥ ਜਿਹੜੇ ਫੜਦੇ ਆ, ਜਿਹੜੇ ਹੱਥ ਫੜਦੇ ਸੀਗੇ ਉਹ ਗਲੀਸਰੀਨ ਵੀ ਲਗਾ ਸਕਦੇ ਹੈ ਜੀ, ਗਲੀਸਰੀਨ ਲਗਾ ਕੇ ਪਾ ਲਓ। ਸ਼ਹਿਦ ਲਗਾ ਸਕਦੇ ਆ, ਸ਼ਹਿਦ ਲਗਾ ਲਓ, ਉਹਦੇ ਨਾਲ ਵਧੀਆ ਚੀਜ਼ਾਂ ਹੈਗੀਆਂ ਇਹ ਹੈ। ਫਿਰ ਅੱਛਾ, ਜੇ ਬੱਚੇ ਦੇ ਰੈਸ਼ ਵਾਸਤੇ ਹੋਰ ਹੈਗਾ, ਤੁਸੀਂ ਜਿਹੜਾ ਸੁਹਾਗਾ ਹੁੰਦਾ ਉਹਨੂੰ ਉਹਨੇ ਪੀਸ ਕੇ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਇਹ ਲਗਾ ਲਓ। ਨਹੀਂ ਤਾਂ ਸਰੋਂ ਦੇ ਤੇਲ ਹਲਦੀ ਪਾ ਕੇ ਉਹ ਲਗਾ ਸਕਦੇ ਹੈਗੇ ਤੁਸੀਂ। ਜਿਹੜੇ ਕਿਡਨੀ ਵਾਸਤੇ ਕਹਿੰਦੇ ਸੀਗੇ ਵੀ ਕਿਡਨੀ ਬੜੀ ਲੋੜ ਹੈਗੀ ਵਰਕ ਕਰਨੇ ਦੀ, ਉਹ ਤੁਸੀਂ ਆਪਣੇ ਮੂਲੀ ਦੇ ਪੱਤਿਆਂ ਦਾ ਪਾਣੀ ਲੱਗ ਜਾਓ ਜੀ ਪੀਣ। ਮੂਲੀ ਦੇ ਪੱਤਿਆਂ ਦਾ ਪਾਣੀ ਜਾਂ ਸਾਰੀ ਮੂਲੀ ਦੇ ਜੂਸ ਕੱਢ ਕੇ ਪੀ ਲਓ, ਮੂਲੀ ਦੇ ਪੱਤਿਆਂ ਮਿਕਸ ਕਰਕੇ ਉਹ ਵੀ ਜੂਸ ਤੁਸੀਂ ਪੀ ਸਕਦੇ ਹੈਗੇ। ਤੇ ਨਹੀਂ ਤਾਂ 1 ਮੁੱਠੀ ਜੌਂ ਤੁਸੀਂ ਰਾਤ ਨੂੰ ਪਾਣੀ ਮਾ ਭਿਓ ਕੇ ਰੱਖ ਦਿਓ ਤੇ ਸਵੇਰ ਨੂੰ ਉਬਾਲ ਕੇ ਉਹਨੂੰ ਥੋੜ੍ਹਾ ਜਿਹਾ 2 ਗਲਾਸ ਪਾਣੀ ਦੇ ਪਾ ਲੈਣੇ ਹੈਗੇ। ਜੇ ਥੋੜ੍ਹਾ ਜਿਹਾ ਰਹਿ ਗਈ ਵੀ ਅੱਧਾ ਕੁ ਤੇ ਉਹ ਆਪਣੇ ਪਾਣੀ ਪੀਓ, ਉਹਦੇ ਨਾਲ ਪਿਸ਼ਾਬ ਤੁਹਾਨੂੰ ਐਂ ਖੁੱਲ੍ਹ ਕੇ ਲੱਗ ਜੂਗਾ ਜੀ ਆਉਣ ਦੇ ਨਾਲ। ਅੱਛਾ, ਇਹਦੇ ਵਿੱਚ ਤੁਸੀਂ ਜੌਂ ਖਾਰ ਲੈ ਸਕਦੇ ਆ, ਜੌਂ ਖਾਰ, ਕਲਮੀ ਸ਼ੋਰਾ ਤੇ ਭਖੜਾ, ਇਹ ਬਰਾਬਰ ਲੈਣੀਆਂ 3 ਚੀਜ਼ਾਂ। ਇਹਦਾ ਤੁਸੀਂ ਆਪਣੇ ਜੇ ਤਾਂ ਜ਼ਿਆਦਾ ਤਕਲੀਫ ਹੈ 1 ਚਮਚਾ ਵੀ ਲੈ ਸਕਦੇ ਹੈਗੇ, ਨਹੀਂ ਤਾਂ ਅੱਧੇ ਚਮਚੇ ਤੇ ਸਟਾਰਟ ਕਰ ਦਿਓ, ਇਹ ਵਧੀਆ ਰਹੂਗਾ ਤੁਹਾਨੂੰ। ਫਿਰ ਧਨੀਆ ਉਬਾਲ ਕੇ ਪੀ ਸਕਦੇ ਹੈਗੇ। ਜਿਹੜੇ ਛੱਲੀਆਂ ਦੇ ਬਾਲ ਹੁੰਦੇ ਉਹ ਉਬਾਲ ਕੇ ਤੁਸੀਂ ਪੀ ਸਕਦੇ ਹੈਗੇ, 3-4 ਛੱਲੀਆਂ ਦੇ ਬਾਲ ਉਹ ਉਬਾਲ ਕੇ ਪੀ ਲਓ, ਉਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਆਪਣੇ ਸਾਰੇ ਕਿਡਨੀ ਦਾ ਦਰਦ ਜਾਂ ਵੀ ਹੁੰਦਾ ਜਾਂ ਉਹ ਤਾਂ ਜਿਹੜੇ ਮਹਿੰਦੀ ਦੇ ਪੱਤੇ ਹੁੰਦੇ ਇਹ ਤਾਂ ਇੰਡੀ ਮਿਲੂਗਾ ਇਲਾਜ। ਤੇ 5 ਗ੍ਰਾਮ ਤੁਸੀਂ ਮਹਿੰਦੀ 1 ਚਮਚਾ ਮਹਿੰਦੀ ਦਾ ਉਬਾਲ ਕੇ ਪਾਣੀ ਮਾ ਉਹ ਤੁਸੀਂ ਛਾਣ ਕੇ ਪੀ ਸਕਦੇ ਹੈਗੇ, ਇਹਦੇ ਨਾਲ ਵੀ ਠੀਕ ਹੋ ਜਾਂਦਾ ਹੈਗਾ। ਜਾਂ ਫਿਰ ਤੁਸੀਂ ਇਹਦੇ ਵਿੱਚ ਤਰਬੂਜ ਤੁਸੀਂ ਜ਼ਿਆਦਾ ਖਾ ਸਕਦੇ ਹੈਗੇ। ਫਿਰ ਤੁਲਸੀ ਦਾ ਰਸ ਤੁਸੀਂ 2 ਚਮਚੇ ਪੀ ਸਕਦੇ ਹੈਗੇ, ਇਹ ਵੀ ਫਾਇਦਾ ਕਰਦਾ ਹੈਗਾ। ਫਿਰ ਅਨਾਰ ਦਾ ਜੂਸ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਐਪਲ ਸਾਈਡਰ ਵਿਨੀਗਰ ਜਿਹੜਾ ਹੁੰਦਾ 2 ਚਮਚੇ ਇਹ ਤੇ ਸ਼ਹਿਦ ਪਾ ਕੇ ਗਲਾਸ ਮਾ ਪਾਣੀ ਮਾ ਇਹ ਵੀ ਪੀ ਸਕਦੇ ਹੈਗੇ, ਇਹ ਵੀ ਹੈਲਪ ਆਊਟ ਕਰਦਾ ਹੈਗਾ। ਜਿਹੜੇ ਕਹਿੰਦੇ ਸੀ ਇਹ ਖੂਨ ਦੇ ਥੱਕੇ ਜੇ ਜੰਮਦੇ ਹੈਗੇ, ਉਹਦਾ ਤੁਸੀਂ ਆਪਣੇ ਦਾਲਚੀਨੀ ਉਹ ਲੈ ਕਰੋ ਜੀ, 1/4 ਹਿੱਸਾ ਚਮਚਾ ਦਾਲਚੀਨੀ ਦਾ ਉਹ ਲੈ ਕਰੋ। ਨਹੀਂ ਤਾਂ ਜਿਸ ਪਹਿਲਾਂ ਦੱਸਿਆ ਵਾ ਹੈਗਾ ਆਪਣੇ ਦਾਲਚੀਨੀ ਤੇ ਕਲੌਂਜੀ ਇਹ ਮਿਲਾ ਕੇ ਆਪਣੇ ਕੋਲੈਸਟਰੋਲ ਵਾਸਤੇ ਗੋਲੀਆਂ ਜਿਹੀਆਂ ਬਣਾਉਂਦੇ ਹੁੰਦੇ, ਵਿੱਚੋਂ ਸ਼ਹਿਦ ਪਾ ਕੇ ਥੋੜ੍ਹੀ ਜਿਹੀ ਮੋਟੀਆਂ ਗੋਲੀਆਂ ਜਿਹੀਆਂ ਬਣਾ ਲਓ, ਜਿਸ ਤਰ੍ਹਾਂ ਕਾਬਲੀ ਛੋਲੇ ਦੇ ਦਾਣੇ ਜਿਹੜੀਆਂ ਹੁੰਦੀਆਂ ਗੋਲੀਆਂ। ਕਲੌਂਜੀ ਤੇ ਆਪਣੇ ਦਾਲਚੀਨੀ ਬਰਾਬਰ ਲੈ ਕੇ ਉਹ ਗੋਲੀਆਂ ਬਣਾ ਲਓ, ਉਹੀ ਗੋਲੀਆਂ ਚੂਸੀ ਚੱਲੋ ਤੁਸੀਂ। ਗਲੇ ਤੋਂ ਸਾਰਾ ਕੋਲੈਸਟਰੋਲ ਨਹੀਂ ਬਣੇਗਾ, ਨਾਲੇ ਸਾਰੇ ਜਿਹੜੇ ਬਲੱਡ ਕਲੌਟ ਹੁੰਦੇ ਉਹ ਨਹੀਂ ਆਪਣੇ ਬਣਨੇ ਕੇ ਹੈਗੇ। ਫਿਰ ਇਹਦੇ ਵਿੱਚੋਂ ਔਲਾ ਵਧੀਆ ਚੀਜ਼ ਰਹਿੰਦਾ ਹੈਗਾ ਜੀ। ਔਲੇ ਦਾ ਜੂਸ ਤੁਸੀਂ ਆਪਣੇ ਪੀਣ ਲੱਗ ਜਾਓ, 5-6 ਚਮਚੇ ਰੋਜ਼ ਪਾਣੀ ਦੇ ਗਲਾਸਾਂ ਪਾ ਕੇ ਪੀ ਲਏ, ਇਹ ਵੀ ਆਪਣੇ ਠੀਕ ਰਹਿੰਦਾ ਹੈਗਾ ਜੀ। ਜੇ ਨਹੀਂ ਤੁਹਾਨੂੰ ਜੂਸ ਮਿਲਦਾ ਤਾਂ ਤੁਸੀਂ ਔਲੇ ਦਾ ਪਾਊਡਰ ਲੈ ਲਓ, 1 ਚਮਚਾ ਔਲੇ ਦਾ ਪਾਊਡਰ ਜਾਂ 1.5 ਚਮਚਾ ਔਲੇ ਦਾ ਪਾਊਡਰ ਦਾ ਕੋਈ ਵਿਗਾੜ ਨਹੀਂ ਹੈ। 1.5 ਚਮਚਾ ਔਲੇ ਦਾ ਪਾਊਡਰ ਰਾਤ ਨੂੰ ਪਾਣੀ ਮਾ ਭਿਓ ਕੇ ਰੱਖ ਦਿਆ ਤੇ ਵਿੱਚੋਂ ਥੋੜ੍ਹੀ ਮਿਸ਼ਰੀ ਪਾ ਕੇ ਰੱਖਦੀ
ਤੇ ਸਵੇਰ ਨੂੰ ਉੱਠ ਕੇ ਪੀ ਲਿਆ ਕਰੋ ਆਪਣੇ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਸੀ ਕੰਨ ਮਤੇ ਪੀਕ ਜੀ ਨਿਕਲਦੀ ਹੈਗੀ, ਉਹ ਕੰਨ ਡੁੱਲਦਾ ਜਿਹਨੂੰ ਕਹਿੰਦੇ ਹੈਗੇ, ਉਹ ਤਾਂ ਨਿੰਬ ਦਾ ਤੇਲ ਤੁਸੀਂ ਲੈ ਸਕਦੇ ਹੈਗੇ। 1 ਚਮਚਾ ਅੱਧਾ ਚਮਚਾ ਵਿੱਚ ਸ਼ਹਿਦ ਪਾ ਕੇ ਉਹਨੇ 2-2 3-3 ਬੂੰਦਾਂ ਤੁਸੀਂ ਕੰਨ ਮਾ ਪਾ ਲਿਆ ਕਰੋ। ਜਾਂ ਫਿਰ 2 ਚਮਚੇ ਤੁਸੀਂ ਆਪਣੇ ਪਿਆਜ਼ ਦਾ ਰਸ ਲੈਣਾ ਹੈਗਾ, ਜਿਹੜੇ ਅੰਡੇ ਦੀ ਸਫੈਦੀ ਹੁੰਦੀ ਹੈ ਉਹ 1 ਚਮਚਾ, ਇਹ ਦੋਵੇਂ ਮਿਕਸ ਕਰ ਲੈਣੀਆਂ ਹੈਗੀਆਂ। ਮਿਕਸ ਕਰਕੇ 2-2 ਬੂੰਦਾਂ ਤੁਸੀਂ ਆਪਣੇ ਕੰਨ ਮਾ ਪਾ ਲਿਆ ਕਰੋ। ਜਾਂ ਫਿਰ ਤੁਸੀਂ ਲੈਣਾ ਹੈਗਾ ਕੰਨ ਦੀ ਦਵਾਈ, ਇਹ ਵੀ ਬਣ ਸਕਦੀ ਵਧੀਆ। ਤੁਸੀਂ ਆਪਣੇ 1 ਚਮਚਾ ਤੁਸੀਂ ਸਮਝ ਲਓ ਮਾਜੂ, ਜਿਹੜੇ ਹੁੰਦੇ ਮਾਜੂ, ਉਹ ਬਰੀਕ ਪਾਊਡਰ ਬਣਾ ਦੇਣਾ ਉਹਨਾਂ ਦਾ, ਤੇ 45 ਗ੍ਰਾਮ ਸ਼ਰਾਬ ਦੇ ਵਿੱਚ ਉਹ ਪਾ ਕੇ ਮਿਕਸ ਕਰ ਲੈਣਾ ਹੈਗਾ, ਤੇ ਉਹ ਫਿਰ 2-3 ਬੂੰਦਾਂ ਤੁਸੀਂ ਉਹ ਪਾ ਲਿਆ ਕਰੋ ਰੋਜ਼। ਜਾਂ ਫਿਰ ਤੁਸੀਂ ਆਪਣੇ ਇਹਦੇ ਵਾਸਤੇ ਲੈ ਸਕਦੇ ਹੈਗੇ ਚਮੇਲੀ ਦਾ ਤੇਲ, ਸੌਰੀ ਇਹਦਾ ਚਮੇਲੀ ਦੇ ਪੱਤਿਆਂ ਦਾ ਰਸ ਜੀ 10 ਗ੍ਰਾਮ ਲੈਣਾ ਹੈਗਾ, ਤੇ ਆਪਣੇ 50 ਗ੍ਰਾਮ ਤਿਲਾਂ ਦੇ ਤੇਲ ਦੇ ਵਿੱਚ ਪਾ ਕੇ ਇਹਨੂੰ ਗਰਮ ਕਰ ਦੇਣਾ ਹੈਗਾ, ਤਾੜ ਲੈਣਾ। ਜਾਂ ਤਾੜ ਕੇ ਤਾਂ 2-3 ਬੂੰਦਾਂ ਤੁਸੀਂ ਇਹਦੀਆਂ ਪਾ ਸਕਦੇ ਹੈਗੇ। ਜਿਹੜੇ ਕੰਨਾਂ ਤੇ ਆਵਾਜ਼ਾਂ ਕਹਿੰਦੇ ਤੇ ਸਾਂ ਦੀ ਆਵਾਜ਼ ਆਉਂਦੀ ਹੈਗੀ, ਉਹ ਕਾਲੀ ਤੁਲਸੀ ਦਾ ਰਸ ਤੁਸੀਂ ਪਾ ਸਕਦੇ ਹੈਗੇ ਜੀ, ਸ਼ਾਮ ਤੁਲਸੀ ਜਿਹਨੂੰ ਕਹਿੰਦੇ, ਜਿਹੜੀ ਡਾਰਕ ਕਲਰ ਜਿਹਦੀ ਹੁੰਦੀ ਹੈਗੀ, ਉਹਦਾ ਰਸ ਤੁਸੀਂ ਪਾ ਸਕਦੇ ਹੈਗੇ। ਫਿਰ ਪਿਆਜ਼ ਦਾ ਰਸ 1 ਚਮਚਾ ਤੇ 1 ਚਮਚਾ ਤੁਸੀਂ ਗੁਲਾਬ ਜਲ, ਇਹ ਮਿਕਸ ਕਰਕੇ ਤੁਸੀਂ ਪਾਉਣ ਲੱਗ ਜਾਓ ਰੋਜ਼, ਇਹ ਵੀ ਵਧੀਆ ਚੀਜ਼ ਹੈਗੀ। ਤੇ ਅਦਰਕ ਦੇ ਰਸ ਦੇ ਵਿੱਚੋਂ 2 ਚਮਚੇ ਲੈਣਾ, 1 ਚੁਟਕੀ ਤੁਸੀਂ ਸੇਂਦਾ ਨੂਨ ਪਾ ਲੈਣਾ ਹੈਗਾ ਵਿੱਚ, ਉਹ ਮਿਕਸ ਕਰਕੇ 2-3 ਬੂੰਦਾਂ ਤੁਸੀਂ ਉਹ ਪਾ ਸਕਦੇ ਹੈਗੇ। ਇਹਦੇ ਵਿੱਚ ਫਿਰ ਤੁਸੀਂ ਜੇ ਸਾਰੇ ਕੰਨਾਂ ਦੇ ਵਿੱਚੋਂ ਦਰਦ ਹੁੰਦਾ ਹੈਗਾ ਤਾਂ ਇਹਦੇ ਸਰੋਂ ਦਾ ਤੇਲ ਤੁਸੀਂ 50 ਗ੍ਰਾਮ ਲੈਣਾ ਹੈਗਾ, ਤੇ 6 ਗ੍ਰਾਮ ਇਹਦੇ ਵਿੱਚ ਤੁਸੀਂ ਪਾ ਦੇਣੀ ਹੈਗੀ ਰਤਨ ਜੋਤ, ਜਿਹੜੀ ਆਪਾਂ ਸਬਜ਼ੀਆਂ ਯੂਜ਼ ਕਰਦੇ ਹੁੰਦੇ, ਕਲਰ ਜਿਹਾ ਦੇਣਾ ਨਾ ਜੀ, ਉਹ ਤੁਸੀਂ ਗਰਮ ਕਰ ਦੇਣੀ ਹੈਗੀ। ਜਦ ਐ ਲਾਲ ਜਿਹਾ ਰੰਗ ਆ ਗਿਆ ਤੇਲ ਦੇ ਵਿੱਚ ਉਹ ਫਿਰ ਤੁਸੀਂ ਆਪਣੇ ਭੁੰਨ ਕੇ ਉਹਨੂੰ ਸਵਾਰ ਕੇ ਚੰਗੀ ਤਰ੍ਹਾਂ ਭੁੰਨ ਲਿਓ, ਤੇ ਉਹ ਤੁਸੀਂ ਆਪਣੇ 2-3 ਬੂੰਦਾਂ ਤੁਸੀਂ ਕੰਨ 'ਚ ਪਾ ਲਿਆ ਕਰੋ, ਜਿਵੇਂ 2-3 ਵਾਰੀ ਪਾ ਲਈ, ਵਧੀਆ ਰਹਿੰਦੀ ਹੈਗੀ ਇਹਦੇ ਵਿੱਚ। ਅੱਛਾ, ਤੇ ਇਹਦੇ ਵਿੱਚ ਤੁਸੀਂ ਆਪਣੇ ਮੂਲੀ ਦਾ ਜਿਹੜਾ ਜੂਸ ਹੁੰਦਾ, ਮੂਲੀਆਂ ਦਾ ਜੂਸ, ਉਹਦੀਆਂ ਹੀ ਭਾਵੇਂ ਤੁਸੀਂ ਗਰਮ ਕਰਕੇ ਕੋਸਾ ਜਿਹਾ ਕਰਕੇ ਉਹਨੂੰ ਮੂਲੀਆਂ ਦੇ ਜੂਸ ਨੂੰ 3-4 ਬੂੰਦਾਂ ਉਹ ਪਾ ਲਈਆਂ ਕੰਨ ਮਾ, ਦਿਨਾਂ 2-3 ਵਾਰੀ ਪਾਓ। ਜਿਹੜੇ ਕੰਨ ਮਾ ਤੇ ਪੀਕ ਨਿਕਲਦੀ ਹੈ, ਦਰਦ ਹੁੰਦਾ, ਉਹ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ। ਫਿਰ ਨਹੀਂ ਤਾਂ ਜੇ ਕੰਨ ਮਾ ਦਰਦ ਹੁੰਦਾ ਤਾਂ ਆਪਣੇ ਜਾਮਣਾਂ ਦੀ ਜਿਹੜੀ ਗੁਠਲੀਆਂ ਹੁੰਦੀਆਂ, ਇਹ ਮਿਲ ਜਾਂਦੀਆਂ ਸਟੋਰਾਂ 'ਚ ਇੱਥੇ ਪਈਆਂ ਜੀ, ਉਹਨੂੰ ਆਪਣੇ ਸਰੋਂ ਦੇ ਤੇਲ ਦੇ ਵਿੱਚ ਪਾ ਕੇ ਅੰਦਾਜ਼ੇ ਨਾਲ ਉਹਨੂੰ ਰਾੜ ਲੈਣਾ ਹੈਗਾ, ਗਰਮ ਕਰ ਲੈਣੀ ਹੈ ਸਵਾਰ ਕੇ 5 ਮਿੰਟ 5-4 ਮਿੰਟ। ਜਦ ਐਨ ਪੱਕ ਜਵੇ ਸਾਰਾ ਤੇਲ, ਉਹ ਛਾਣ ਕੇ ਤੁਸੀਂ 2-3 ਵਾਰੀ ਉਹ ਪਾ ਲਿਆ ਕਰੋ, 2-3 ਬੂੰਦਾਂ ਕੰਨ 'ਚ, ਇਹਦੇ ਨਾਲ ਵੀ ਕੰਨ ਦਾ ਦਰਦ ਜਿਹੜਾ ਠੀਕ ਹੋ ਜਾਂਦਾ ਜੀ। ਜਿਹੜੇ ਪੱਥਰੀ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਕਿਡਨੀ ਦੀ ਪੱਥਰੀ ਦੀ ਗੱਲ ਕਰਦਾ ਜੀ, ਗੁਰਦੇ ਦੀ ਪੱਥਰੀ ਜਿਹਨੂੰ ਕਹਿੰਦੇ, ਉਹ ਤੁਸੀਂ ਆਪਣੇ ਜੂਸ ਪੀਓ ਜੀ ਜ਼ਿਆਦਾ, ਗਾਜਰਾਂ ਦਾ ਤੇ ਪਾਲਕ ਦਾ, ਇਹ ਤੁਸੀਂ ਮਿਲਾ ਸਕਦੇ ਹੋ ਵਿੱਚ। ਫਿਰ ਇਲਾਇਚੀ ਤੇ ਖਰਬੂਜੇ ਦੇ ਬੀਜ ਮਿਸ਼ਰੀ, ਇਹ ਆਪਣੇ ਘੋਟ ਕੇ ਤੁਸੀਂ ਚਮਚਾ 1.5 ਚਮਚਾ ਲੈ ਲਓ, ਜਾਂ 2 ਚਮਚੇ ਲੈ ਲਓ ਖਰਬੂਜੇ ਦੇ ਬੀਜ ਜਿਹੜੇ ਹੁੰਦੇ, ਉਹ ਵੀ ਵਧੀਆ ਰਹੋਗੇ। ਥੋੜ੍ਹੀ ਇਲਾਇਚੀ ਪਾ ਲਈ ਤੇ ਆਪਣੇ ਮਿਸ਼ਰੀ ਪਾ ਕੇ ਇਹ ਲੈ ਸਕਦੇ ਹੈਗੇ। ਫਿਰ ਸ਼ਲਗਮਾਂ ਦੀ ਜਿਹੜੀ ਸਬਜ਼ੀ ਹੁੰਦੀ, ਉਹ ਵੀ ਵਧੀਆ ਚੀਜ਼ ਰਹਿੰਦੀ ਹੈ ਜੀ। ਸ਼ਲਗਮਾਂ ਦੀ ਸਬਜ਼ੀ ਬਣਾ ਕੇ ਖਾਓ ਤੁਸੀਂ ਜ਼ਿਆਦਾ। ਪਿਆਜ਼, ਚੁਕੰਦਰ, ਨਿੰਬੂ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਮਣਾ ਦਾ ਜੂਸ ਲੈ ਸਕਦੇ ਹੈਗੇ, ਇਹ ਵੀ ਕੱਢ ਦਿੰਦਾ ਜੀ ਪੱਥਰੀ ਨੂੰ। ਮੇਰੇ ਮੁੰਡੇ ਦੇ ਹੋ ਗਏ ਸੀ, ਉਹਦੇ ਆਪਣੇ ਗਾਜਰਾਂ ਦੇ ਜੂਸ ਨਾਲ ਇਹ ਨਿਕਲ ਗਈ ਸੀਗੀ ਜੀ, ਗਲਾਸ ਸ਼ਾਮ ਨੂੰ ਪੀ ਲੈਂਦਾ ਹੁੰਦਾ ਸੀਗਾ, ਉਹ ਹਫ਼ਤੇ ਕੁ ਮਾ ਨਿਕਲ ਗਈ ਉਹਦੀ ਆਪਣੇ। ਤੇ ਇਹਦੇ ਵਿੱਚ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ। ਅਜੇ ਪਖੜਾ ਹੁੰਦਾ, ਪਖੜੇ ਦਾ 1 ਚਮਚੇ ਦਾ 1-1.5 ਚਮਚੇ ਦਾ ਇਹਦਾ ਚਾਹ ਜੀ ਬਣਾ ਕੇ, ਕਾੜਾ ਬਣਾ ਕੇ, ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਨਾਰੀਅਲ ਦੇ ਤੇਲ ਪਾਣੀ ਦੇ ਵਿੱਚ ਨਾਰੀਅਲ ਦਾ ਪਾਣੀ ਲੈ ਕੇ ਉਹਦੇ ਵਿੱਚ ਅੱਧਾ ਨਿੰਬੂ ਨੂੰ ਜੋੜ ਕੇ ਉਹ ਪੀ ਲੈ ਕਰੋ ਤੁਸੀਂ, ਇਹ ਵੀ ਵਧੀਆ ਚੀਜ਼ ਰਹਿੰਦੀ। ਤੇ ਪਿਆਜ਼ ਦਾ ਰਸ ਵਧੀਆ ਗੁੱਡ ਹੈ ਜੀ, ਅੱਧਾ ਕੱਪ ਪਿਆਜ਼ ਦੇ ਰਸ ਦੇ ਵਿੱਚ ਚੀਨੀ ਮਿਲਾ ਸਕਦੇ ਤੁਸੀਂ, ਟੇਸਟ ਬਦਲਦੇ ਨੂੰ ਚੀਨੀ ਜੀ ਮਿਲਾ ਕੇ ਅੱਧਾ ਕੱਪ ਪਿਆਜ਼ ਦਾ ਰਸ ਪੀ ਲਓ, ਇਹਦੇ ਨਾਲ ਪੱਥਰੀ ਨਿਕਲ ਜੂਗੀ। ਫਿਰ ਨਹੀਂ ਤਾਂ ਸੁੰਡ ਤੇ ਕਾਲਾ ਨੂਨ ਬਰਾਬਰ ਦੇ ਕੇ 1 ਚਮਚਾ ਰੋਜ਼ ਤੁਸੀਂ ਖਾਣਾ ਹੈਗਾ, ਇਹ ਵੀ ਪੱਥਰੀ ਨੂੰ ਫਰਕ ਪੈਂਦਾ ਹੈਗਾ ਜੀ ਇਹਦੇ ਵਿੱਚ। ਅੱਛਾ, ਫਿਰ ਆਪਣੇ ਜਵੈਣ ਵੀ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਜਵੈਣ ਲੈਣੀ ਤੁਸੀਂ, ਮੂਲੀਆਂ ਦੇ ਪੱਤਿਆਂ ਦਾ ਰਸ ਕੱਢ ਕੇ ਗਲਾਸ, ਉਹਦੇ ਵਿੱਚੋਂ ਜਵੈਣ ਪੀਸ ਕੇ ਜਾਂ ਜਵੈਣ ਦੀ ਫੱਕੀ ਲੈ ਕੇ ਤੁਸੀਂ ਉੱਪਰ ਤੇ ਮੂਲੀਆਂ ਦਾ ਪੱਤਿਆਂ ਦਾ ਜੂਸ ਪੀ ਲਓ। ਫਿਰ ਨਹੀਂ ਤਾਂ ਜੇ ਪੱਥਰ ਚੱਟ ਦਾ ਥਰੇ ਇੱਥੇ ਪਲਾਂਟ ਹੈਗਾ ਤਾਂ 3-4 ਪੱਤੇ ਤੁਸੀਂ ਉਹ ਪੱਥਰ ਚੱਟ ਦੇ ਹੀ ਖਾ ਲਿਆ ਕਰੋ, ਉੱਪਰ ਤੇ ਉਹਨੇ ਪਾਣੀ ਪੀ ਲਿਆ, ਇਹ ਵੀ ਚੰਗੀ ਚੀਜ਼ ਹੋਊਗੀ ਤੁਹਾਨੂੰ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਟੱਟੀਆਂ ਦੇ ਵਿੱਚ ਖੂਨ ਆਉਂਦਾ ਹੈਗਾ, ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ। ਜਿਹੜੇ ਅੰਬਾਂ ਦੇ ਵਿੱਚ ਉਹਨੇ ਗੁਠਲੀਆਂ ਹੁੰਦੀਆਂ, ਗੁਠਲੀ ਦੇ ਵਿੱਚ ਗੁਠਲੀ ਹੁੰਦੀ ਹੈ ਜੀ, 2 ਅੰਬਾਂ ਦੀਆਂ ਉਹ ਲੈਣੀਆਂ ਹੈਗੀਆਂ ਤੁਸੀਂ 10 ਗ੍ਰਾਮ ਅੰਦਾਜ਼ੇ ਨਾਲ। ਤੇ ਅਨਾਰ ਦੇ ਜਿਹੜੇ ਛਿਲਕੇ ਹੁੰਦੇ ਹੈਗੇ, ਅਨਾਰ ਦੇ ਛਿਲਕੇ ਸੁਕਾ ਲਿਓ 10 ਗ੍ਰਾਮ, ਤੇ ਜਾਮਨਾਂ ਦਾ ਪਾਊਡਰ 10 ਗ੍ਰਾਮ, ਇਹ ਤੁਸੀਂ ਮਿਕਸ ਕਰਕੇ ਆਪਣੇ 1 ਚਮਚਾ ਤੁਸੀਂ ਖਾਣਾ। ਇਹਦੇ ਨਾਲ ਫਿਰ ਤੁਸੀਂ ਜਿਹੜੇ ਦੂਸਰਾ ਇਲਾਜ ਹੈਗਾ ਇਹਦਾ, ਜਾਮਨਾਂ ਦੀ ਜਿਹੜੀ ਗੁਠਲੀਆਂ ਹੁੰਦੀਆਂ, ਉਹ ਤੁਸੀਂ ਆਪਣੇ 20 ਗ੍ਰਾਮ ਜਾਮਨਾਂ ਦੀ ਗੁਠਲੀਆਂ, ਇਹ ਤੁਸੀਂ ਆਪਣੇ ਉਹਨੂੰ ਪੀ ਲੈਣਾ ਹੈਗਾ ਜਾਮਨਾਂ ਦੀ ਗੁਠਲੀਆਂ ਨੂੰ,
ਤੇ ਇੱਕ ਗਲਾਸ ਪਾਣੀ ਦੇ ਵਿੱਚ ਮਾਂ ਤੁਸੀਂ ਆਪਣੇ ਅੱਧੀਆਂ ਇੱਕ ਵਾਰੀ ਪੀਣੀਆਂ ਹੈਗੀਆਂ, ਦੋ ਹਿੱਸੇ ਕਰ ਲਿਓ, 2 ਚਮਚੇ ਸਮਝ ਲਓ ਤੁਸੀਂ ਜਾਮਨਾਂ ਦੀ ਗੁਠਲੀਆਂ ਦਾ ਪਾਊਡਰ 2 ਚਮਚੇ ਪਾਣੀ ਮਾ ਘੋਲ ਕੇ ਤੁਸੀਂ 2 ਟਾਈਮ ਪੀਣਾ ਹੈਗਾ, 2 ਸਵੇਰ ਨੂੰ 2 ਸ਼ਾਮ ਨੂੰ। ਇਹਦੇ ਨਾਲ ਜਿਹੜੀ ਆਪਣੇ ਬੰਦ ਹੋ ਜਾਂਦਾ ਖੂਨ। ਜੇ ਗਰਮੀ ਕਰਕੇ ਤੁਹਾਨੂੰ ਹੋ ਸਕਦਾ ਵੀ ਇਹ ਗਰਮੀ ਕਰਕੇ ਵੀ ਆਉਂਦਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਧਨੀਆ, ਸੁੱਕਾ ਧਨੀਆ ਲੈਣਾ, 2-3 ਚਮਚੇ ਸੁੱਕਾ ਧਨੀਆ ਤੇ 10 ਕੁ ਗ੍ਰਾਮ ਮਿਸ਼ਰੀ ਪਾਣੀ ਮੈਂ ਘੋਲ ਕੇ ਤੁਸੀਂ ਰੱਖਦੇ ਨਹੀਂ ਹੈਗੀ, ਸਵੇਰ ਨੂੰ ਉੱਠ ਕੇ ਪਾਣੀ ਪੀ ਲੈਣਾ ਹੈਗਾ, ਨਤਾਰ ਕੇ ਪਾਣੀ ਪੀ ਲਿਓ। ਫਿਰ ਦਹੀਂ ਦੀ ਕੌਲੀ ਦੇ ਵਿੱਚ ਤੁਸੀਂ ਪਿਆਜ਼, ਚਾਹੇ ਤਾਂ ਪਿਆਜ਼ ਅੱਧਾ ਕੁ ਪਿਆਜ਼ ਕੱਟ ਕੇ ਤੁਸੀਂ ਉਹ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਟੱਟੀ ਮਾਂ ਜਿਹਨਾਂ ਦੇ ਖੂਨ ਆਉਂਦਾ, 50 ਗ੍ਰਾਮ ਰਾਈ ਲੈਣੀ ਹੈਗੀ, 50 ਗ੍ਰਾਮ ਮੇਥੀ ਲੈਣੀ ਹੈਗੀ ਜੀ। ਇਹ ਤੁਸੀਂ ਦੋਵੇਂ ਮਿਕਸ ਕਰਨੀਆਂ ਹੈਗੀਆਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਇੱਕ ਹੋਰ ਇਲਾਜ ਹੈਗਾ ਇਹਦਾ, ਜੇ ਬੇਲ ਪਾਊਡਰ ਮਿਲ ਜੂਗਾ ਜੀ ਤੁਹਾਨੂੰ ਇੱਥੇ ਹਰੇਕ ਸਟੋਰਾਂ 'ਚ ਪਿਆ ਹੈਗਾ, ਬੇਲ ਪਾਊਡਰ ਕਹਿੰਦੇ ਉਹਨੂੰ। 50 ਗ੍ਰਾਮ ਉਹ ਲੈਣਾ ਹੈਗਾ, ਸੁੱਕਾ ਧਨੀਆ 50 ਗ੍ਰਾਮ ਲੈਣੀ ਹੈਗੀ, ਮਿਸ਼ਰੀ 100 ਗ੍ਰਾਮ ਲੈਣੀ ਹੈਗੀ। ਇਹਦਾ ਵੀ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਇਹ ਤੁਸੀਂ 3 ਖਾ ਸਕਦੇ। ਇਹ ਵੀ ਪੱਕੀ ਗੁੱਡ ਚੀਜ਼ ਹੈਗੀ ਜੀ ਇਹ ਵੀ। ਨਹੀਂ ਤਾਂ ਫਿਰ 7 ਇਸਬਗੋਲ ਜਿਹੜਾ ਹੁੰਦਾ, 7 ਇਸਬਗੋਲ ਉਹ ਲੈ ਲੈਣਾ ਹੈਗਾ 2 ਚਮਚੇ। 1 ਕੌਲੀ ਦਹੀਂ ਦੀ ਲੈ ਲੈਣੀ ਹੈਗੀ ਤੇ ਉਹਦੇ ਵਿੱਚ ਅੱਧਾ ਕੁ ਕੱਪ ਅਨਾਰਾਂ ਦਾ ਜੂਸ, ਇਹ ਮਿਕਸ ਕਰਕੇ ਆਪਣੇ ਤੁਸੀਂ ਸਮੂਦੀ ਜੀ ਬਣ ਜਾਊਗੀ ਸਾਰੀ। ਇਹ ਵਧੀਆ, ਇਹ ਵੀ ਵਧੀਆ ਚੀਜ਼ ਹੈ, ਕਦੇ ਦੇਸੀ ਐਨ ਘਰ ਦਾ ਇਲਾਜ ਹੈਗਾ, ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਜੇ ਕੋਈ ਇੰਡੀਆ ਹੈਗਾ ਭਾਈ, ਜਿਹੜੇ ਕਿੱਕਰ ਦੇ ਪੱਤੇ ਹੁੰਦੀਆਂ, ਕਿੱਕਰ ਦੀਆਂ ਪੱਤੀਆਂ ਬਰੀਕ ਬਰੀਕ, ਉਹਨਾਂ ਦਾ ਜੂਸ ਕੱਢ ਕੇ 1 ਚਮਚਾ ਰਸ, 1 ਚਮਚਾ ਸ਼ਹਿਦ, ਇਹ ਤੁਸੀਂ ਲਾਓ। ਇਹਦੇ ਨਾਲ ਵੀ ਆਪਣੇ ਟੱਟੀਆਂ ਵਿੱਚ ਖੂਨ ਆਉਂਦਾ ਹੈਗਾ ਉਹ ਹਟ ਜਾਂਦਾ ਜੀ। ਕਿੱਕਰ ਦੀ ਪੱਤੀਆਂ ਦਾ ਜੂਸ ਕੱਢ ਕੇ 1 ਚਮਚਾ ਉਹ ਤੇ 1 ਚਮਚਾ ਸ਼ਹਿਦ ਮਿਕਸ ਕਰਕੇ 2 ਟਾਈਮ, 1 ਸਵੇਰ ਨੂੰ, 1 ਸ਼ਾਮ ਨੂੰ। ਜਿਹੜੇ ਕਹਿੰਦੇ ਜਲੋਧਰ ਹੈਗਾ ਜਿਸ ਤਰ੍ਹਾਂ ਪੇਟ ਮਾ ਪਾਣੀ ਭਰਿਆ ਵਾ ਜਿਹਨੂੰ ਜਲੋਧਰ ਕਹਿੰਦੇ ਜੀ ਉਹਨੂੰ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਉਹਦੇ ਵਾਸਤੇ ਰਿਉਂਦ ਚੀਨੀ ਕਹਿੰਦੇ ਜੀ ਉਹਨੂੰ, ਰਿਉਂਦ ਚੀਨੀ, ਨੂਣ ਜਿਹੜਾ ਮਰਜ਼ੀ, ਸਿੰਧਾ ਨੂਣ ਲੈ ਲਓ, ਕਾਲਾ ਨੂਣ ਲੈ ਲਓ, ਜਿਹੜਾ ਮਰਜ਼ੀ ਲੈ ਲਓ, ਸੁੰਡ, ਇਮਲੀ ਤੇ ਹਲਦੀ, ਇਹ ਸਾਰੀਆਂ ਚੀਜ਼ਾਂ ਉਹਨੇ ਲੈਣੀਆਂ ਨਹੀਂ ਹੈਗੀਆਂ। ਇਹਨਾਂ ਨੂੰ ਮਿਕਸ ਕਰਕੇ ਸਿਰਕਾ ਪਾ ਕੇ ਇਹਦਾ ਲੇਪ ਜਿਹਾ ਬਣਾ ਲੈਣਾ ਹੈਗਾ। ਉਹਦੇ ਲੇਪ ਬਣਾ ਕੇ ਤੁਸੀਂ ਆਪਣੇ ਢਿੱਡ ਤੇ ਮਲਣਾ ਹੈਗਾ ਜੀ, ਇਹ ਮਾਲਿਸ਼ ਕਰਨੀ ਹੈਗੀ ਢਿੱਡ ਦੇ ਉੱਤੇ। ਇਹਦੇ ਨਾਲ ਜਿਹੜਾ ਪਾਣੀ ਉਹ ਸੁੱਕਣ ਲੱਗ ਜਾਂਦਾ ਜੀ। ਜੇ ਸਾਰੇ ਕਹਿੰਦੇ ਇੱਥੇ ਊਂਟ ਜਿਹੜਾ ਕੈਮਲ ਹੁੰਦਾ ਊਂਟ, ਤੇ ਉਹਦੀ ਜੇ ਮਿੰਗਣਾ ਤੁਹਾਨੂੰ ਮਿਲ ਜਿਵੇਂ, ਉਹ ਆਪਣੇ ਘੋਲ ਕੇ ਉਹ ਮਿੰਗਣਾ ਤੁਸੀਂ ਲਗਾਓ, ਉਹਦਾ ਲੇਪ ਕਰ ਲਓ, ਉਹਦੇ ਨਾਲ ਵੀ ਹਟ ਜਾਂਦਾ ਤੁਹਾਨੂੰ। ਫਿਰ ਖਾਣੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਗਾਂ, ਸੁੰਡ, ਕਾਲੀ ਮਿਰਚਾਂ, ਇਹ ਤਿੰਨੇ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਲੱਸੀ ਨਾਲ ਲੈਣਾ ਹੈਗਾ, ਦਹੀਂ ਦੀ ਲੱਸੀ ਨਾਲ। ਅੱਛਾ, ਫਿਰ ਹੋਰ ਇਲਾਜ ਹੈਗਾ ਇਹਦੇ ਪਾਣੀ ਭਰਨੇ ਦਾ। ਕਰੇਲੇ ਦਾ ਜਿਹੜਾ ਜੂਸ ਹੁੰਦਾ, ਤੁਸੀਂ ਕਰੇਲੇ ਦਾ ਜੂਸ ਪੀਣਾ ਹੈਗਾ ਜਿੰਨਾ ਤੁਸੀਂ ਆਪਣੇ ਪੀ ਸਕਦੇ ਹੈਗੇ, ਇਹ ਵੀ ਆਪਣੇ ਠੀਕ ਰਹਿੰਦਾ ਹੈਗਾ ਜੀ। ਜਾਂ ਫਿਰ 1 ਚਮਚਾ ਲਸਣ ਦਾ ਜੂਸ ਕੱਢਣਾ ਹੈਗਾ ਤੁਸੀਂ ਤੇ ਪਾਣੀ ਵਿੱਚ ਘੋਲ ਕੇ 40 ਦਿਨ ਲਗਾਤਾਰ ਪੀਣਾ ਹੈਗਾ। ਅੱਛਾ, ਫਿਰ ਤੀਸਰਾ ਹੈਗਾ ਕਾਲੇ ਛੋਲੇ। ਇਹਦਾ ਕਾਲੇ ਛੋਲੇ ਰਾਤ ਨੂੰ ਅੱਧਾ ਕਿਲੋ ਪਾਣੀ ਵਿੱਚ ਭਿਓ ਦੇਣੇ ਹੈਗੇ, 1 ਮੁੱਠੀ ਛੋਲਿਆਂ ਦੀ, ਉਹ ਐਨ ਸਵੇਰ ਨੂੰ ਉਬਾਲਣਾ ਹੈਗਾ। 2 ਮੁੱਠੀਆਂ ਪਾ ਲਓ ਭਾਵੇਂ, ਇਹਦਾ ਕੋਈ ਵਿਗਾੜ ਨਹੀਂ। 2 ਮੁੱਠੀ ਛੋਲਿਆਂ ਦੀ ਅੱਧਾ ਕਿਲੋ ਪਾਣੀ ਮੈਂ ਭਿਓ ਕੇ ਰੱਖ ਦੇਣੀ, ਐਨ ਧੋ ਲਿਓ ਪਹਿਲਾਂ। ਫਿਰ ਸਵੇਰ ਨੂੰ ਆਪਣੇ ਪਾਣੀ ਉਬਾਲਣਾ ਹੈਗਾ ਤੁਸੀਂ। ਜਾਂ ਛੋਲੇ ਸਾਰੇ ਗਲ ਗਏ, ਉਹ ਛੋਲੇ ਆਪਣੀ ਸਬਜ਼ੀ ਬਣਾ ਕੇ ਖਾ ਲਓ ਤੇ ਉਹ ਪਾਣੀ ਤੁਸੀਂ ਪੀਣਾ ਹੈਗਾ ਜੀ। 1 ਗਲਾਸ ਸਵੇਰ ਨੂੰ ਤੇ 1 ਗਲਾਸ ਸ਼ਾਮ ਨੂੰ। 1 ਟਾਈਮ ਬਣਾ ਕੇ ਰੱਖ ਲਓ, 3-4 ਮੁੱਠੀਆਂ ਪਾ ਕੇ, 2 ਗਲਾਸ ਬਣ ਜੇ ਕਰੋ, 4 ਗਲਾਸ ਪਾਣੀ ਦੇ ਪਾ ਕੇ। ਜਦ 2 ਰਹਿ ਗਏ, ਜਦ ਨੂੰ ਫਟ ਜਾਓਗੇ ਛੋਲੇ ਸਾਰੇ, ਉਹ 1 ਗਲਾਸ ਸਵੇਰ ਨੂੰ ਪੀ ਲਿਆ ਕਰੋ, 1 ਸ਼ਾਮ ਨੂੰ ਪੀ ਲਿਆ ਕਰੋ, ਇਹ ਵੀ ਠੀਕ ਰਹਿੰਦਾ ਹੈਗਾ ਸਾਰੇ ਵਾਸਤੇ। ਜਾਂ ਫਿਰ ਇੱਕ ਹੋਰ ਇਲਾਜ ਹੈਗਾ ਇਹਦੇ ਵਾਸਤੇ, ਅਰੰਡੀ ਦਾ ਤੇਲ ਤੁਸੀਂ ਲੈਣਾ ਹੈਗਾ 2 ਚਮਚੇ। 1 ਚਮਚਾ ਲੈਣਾ ਹੈਗਾ ਤੁਸੀਂ ਗੋਰਖ ਮੁੰਡੀ, ਇਹ ਤੁਹਾਨੂੰ ਮੇਰਾ ਖਿਆਲ ਐਮਾਜ਼ੋਨ ਤੋਂ ਮਿਲ ਜੂਗੀ ਤੁਹਾਨੂੰ, ਗੋਰਖ ਮੁੰਡੀ ਕਹਿੰਦੇ ਨੇ। ਇਹ ਤੁਸੀਂ ਆਪਣੇ ਇਹਦੇ ਵਿੱਚੋਂ ਮਿਕਸ ਕਰਕੇ ਖਾਣੀ ਹੈਗੀ ਸਵੇਰ ਨੂੰ, ਇੱਕ ਟਾਈਮ ਐਨੀ ਖੁਰਾਕ ਸਵੇਰ ਨੂੰ, ਐਨੀ ਸ਼ਾਮ ਨੂੰ। ਇਹ ਵੀ ਜਲੋਧਰ ਵਾਸਤੇ ਆਪਣਾ ਠੀਕ ਹੈ ਜੀ, ਪਾਣੀ ਢਿੱਡ ਮਾ ਪਾਤਾ। ਜਿਹੜੇ ਆਪਣੇ ਕਹਿੰਦੇ ਸੀਗੇ ਦਰਦ ਚੰਬਲ ਹੈਗਾ, ਦਰਦ ਹੈਗੀ, ਜੋ ਕੁਝ ਵੀ ਹੈਗਾ ਉਹ ਤੁਸੀਂ ਲੈ ਸਕਦੇ ਆ। ਅਨਾਰ ਦੇ ਪੱਤੇ ਜਿਹੜੇ ਹੁੰਦੇ, ਅਨਾਰ ਦੇ ਦਰਖਤ ਦੇ ਪੱਤੇ ਲੈਣੇ ਹੈਗੇ, ਉਹਨਾਂ ਨੂੰ ਸੁਕਾ ਲੈਣਾ ਹੈਗਾ। 2 ਚਮਚੇ ਤੁਸੀਂ ਉਹਦੇ ਪੱਤਿਆਂ ਦਾ ਚੂਰਨ ਰੋਜ਼ ਖਾਣਾ ਹੈਗਾ ਜੀ ਪਾਣੀ ਨਾਲ। ਅੱਛਾ, ਫਿਰ ਨਹੀਂ ਤਾਂ ਤੁਸੀਂ ਆਪਣੇ ਪਪੀਤੇ ਦਾ ਜਿਹੜਾ ਕੱਚਾ ਪਪੀਤਾ ਹੁੰਦਾ ਉਹਨੂੰ ਜਾਂ ਤੋੜਦੇ ਤੇ ਜਿਹੜਾ ਉਹਦਾ ਦੁੱਧ ਜਿਹਾ ਨਿਕਲਦਾ ਹੈਗਾ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਦਰਦ ਹੋਵੇ ਚਾਹੇ ਚੰਬਲ ਹੋਵੇ, ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਇਹਦੇ ਵਾਸਤੇ ਤੁਸੀਂ ਨਸ਼ਾਦਰ ਲੈ ਲੈਣਾ ਹੈਗਾ। ਨਸ਼ਾਦਰ ਉਹਨੂੰ ਨਿੰਬੂ ਦੇ ਵਿੱਚ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਲੈਣਾ ਹੈਗਾ, ਜਾਂ ਮਤਲਬ ਜੀ ਬਣ ਗਈ ਸਾਰੀ, ਅੰਦਾਜ਼ੇ ਨਾਲ ਕਰ ਲਿਓ, ਹਿਸਾਬ ਕਿਤਾਬ ਦਾ ਇਹਦਾ ਹੈ ਨਹੀਂ ਕੋਈ। ਉਹ ਤੁਸੀਂ ਆਪਣੇ ਲਗਾਓ, ਇਹ ਵੀ ਵਧੀਆ ਚੀਜ਼ ਹੋਊਗੀ ਤੁਹਾਨੂੰ। ਨਹੀਂ ਤਾਂ ਤੁਹਾਡੇ ਜੇ ਇੱਕ ਅੱਧਾ ਚਮਚਾ ਤੁਸੀਂ ਨਿੰਬੂ ਦਾ ਰਸ ਲੈਣਾ ਹੈਗਾ, ਅੱਧਾ ਚਮਚਾ ਲਸਣ ਦਾ ਰਸ ਲੈਣਾ ਹੈਗਾ,
5-7 ਬੂੰਦਾਂ ਇਹਦੇ ਵਿੱਚੋਂ ਕੈਰੋਸੀਨ ਆਇਲ ਦੀਆਂ, ਜਿਹੜਾ ਮਿੱਟੀ ਦਾ ਤੇਲ ਕਹਿੰਦੇ ਆ ਆਪਾਂ, ਉਹ ਮਿਕਸ ਕਰਕੇ ਲਗਾਓ, ਉਹ ਵੀ ਉਹਨੇ ਫਾਇਦਾ ਕਰੂਗਾ ਜੀ। ਫਿਰ ਥੋੜਾ ਸੁਹਾਗਾ ਲੈ ਲੈਣਾ ਹੈਗਾ, ਸੁਹਾਗਾ, ਜੈਫਲ ਤੇ ਗੰਧਕ ਪਾਊਡਰ, ਸਲਫਰ ਪਾਊਡਰ ਜਿਹਨੂੰ ਕਹਿੰਦੇ, ਸਟੋਰਾਂ 'ਚ ਮਿਲ ਜਾਂਦਾ ਜੀ ਬਗੈਰ ਡਾਕਟਰ ਤੋਂ, ਆਪਣੇ ਸਟੋਰਾਂ 'ਚ ਵੀ ਪਿਆ ਹੈਗਾ। ਨਟਮੈਗ ਕਹਿੰਦੇ ਹੈਗੇ ਜੈਫਲ ਨੂੰ, ਸੁਹਾਗਾ, ਇਹ 10-10 ਗ੍ਰਾਮ ਤੁਸੀਂ ਲੈ ਲੈਣਾ ਹੈਗਾ। ਤੇ ਫਿਰ ਇਹਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਇਹਦਾ ਪੇਸਟ ਜਿਹਾ ਬਣਾ ਦੇਣਾ, ਮੱਲਮ ਜੀ ਬਣਾ ਲੈਣੀ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਫਿਰ ਉਹਨੇ ਨਹੀਂ ਤਾਂ ਨਿੰਬ ਦਾ ਹੀ ਤੇਲ ਲਗਾ ਕੇ ਦੇਖ ਲਓ, ਜੇ ਥੋੜਾ ਮੌਸਾ ਉਹਦਾ ਨਿੰਬ ਦੇ ਤੇਲ ਨਾਲ ਹੀ ਹਟ ਜੂਗਾ ਇਹ। ਅੱਛਾ, ਹੋਰ ਆਪਣੇ ਇਹਦੇ ਵਾਸਤੇ ਤੁਸੀਂ ਹਾਂ ਜੀ, ਇੱਕ ਖਾਣੇ ਵਾਲੀ ਦਵਾਈ ਹੈਗੇ, ਚਾਹੇ ਕੋਈ ਕਿਸਮ ਦੀ ਦਰਦ ਹੋਵੇ, ਐਨੀ ਕੋਈ ਈਚਿੰਗ ਹੋਵੇ ਜਾਂ ਕੋਈ ਚੀਜ਼ ਹੋਵੇ, ਉਹਦੇ ਨਾਲ ਠੀਕ ਹੋ ਜੂਗਾ ਜੀ, ਇਹਦੇ ਨਾਲ ਪੱਕੀ ਗੱਲ ਹੈ ਇਹ। ਤੁਸੀਂ ਲੈਣਾ ਹੈਗਾ ਚੰਬਲ ਹੋਵੇ, ਭਾਵੇਂ ਐਗਜ਼ੀਮਾ, ਜੋਗਸ਼ਮਾਜੀ ਹੋਵੇ, ਉਹਦੇ ਨਾਲ ਠੀਕ ਹੋ ਜੂਗਾ ਜੀ। ਸਕਿਨ ਦੀ ਕੋਈ ਪ੍ਰੋਬਲਮ ਹੋਵੇ, ਚਰਾਇਤਾ ਲੈਣਾ ਹੈਗਾ ਜੀ ਤੁਸੀਂ, ਚਰਾਇਤਾ। ਤੇ ਦੂਸਰੀ ਦਵਾਈ ਦਾ ਨਾਮ ਹੈਗਾ ਕੁਟਕੀ, ਇਹ ਤੁਸੀਂ ਆਪਣੇ ਬਰਬਰ ਲੈ ਕੇ ਆਪਣੇ ਪਾਊਡਰ ਬਣਾ ਲੈਣਾ ਹੈਗਾ ਇਹਨਾਂ ਦਾ। ਇਹਦੇ ਵਿੱਚੋਂ 1 ਚਮਚਾ ਤੁਸੀਂ ਆਪਣੇ 1 ਗਲਾਸ ਪਾਣੀ ਨਾਲ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ, ਤੇ ਸਵੇਰ ਨੂੰ ਉੱਠ ਕੇ ਉਹ ਪਾਣੀ ਤੁਸੀਂ ਆਪਣੇ ਉੱਪਰ ਦਾ ਪਾਣੀ ਪੀ ਲੈਣਾ, ਜਿਹੜਾ ਥੱਲੇ ਬੈਠਿਆ ਰਹਿ ਜਾਊਗਾ ਉਹ ਬੈਠਿਆ ਰਹਿਣ ਦੇਣਾ। ਤੁਸੀਂ ਨਿਚਰਿਆ ਜਿਹਾ ਪਾਣੀ ਪੀ ਲੈਣਾ ਹੈਗਾ, ਉਹਦੇ ਵਿੱਚ ਮੈਂ ਤੁਸੀਂ 1 ਗਲਾਸ ਪਾਣੀ ਦਾ ਭਿਓ ਕੇ ਭਰ ਕੇ ਫੇਰ ਰੱਖ ਦੇਣਾ ਹੈਗਾ। ਅਗਲੇ ਦਿਨ ਤੁਸੀਂ ਸਵੇਰ ਨੂੰ ਉੱਠ ਕੇ ਫੇਰ ਪੀ ਲੈਣਾ ਹੈਗਾ, 2 ਦਿਨ ਪੀ ਲੈਣਾ ਹੈਗਾ। ਫਿਰ ਇਹਦੇ ਬਾਅਦ ਤੁਸੀਂ ਆਪਣੇ ਨਵੀਂ ਦਵਾਈ ਪਾਣੀ ਤੇ ਨਵਾਂ ਹੀ ਪਾਣੀ ਪਾਣਾ। 1 ਵਾਰੀ ਦਵਾਈ ਪਾਈ ਵੀ ਤੁਸੀਂ 2 ਦਿਨ ਯੂਜ਼ ਕਰ ਲਿਆ ਕਰੋ, ਇਹਦੇ ਨਾਲ ਵੀ ਸਾਰਾ ਬਹੁਤ ਛੇਤੀ ਉਹਨੇ ਸਕਿਨ ਦੀ ਕੋਈ ਪ੍ਰੋਬਲਮ ਹੋਵੇ ਐਨ 100% ਗਰੰਟੀ ਹੈ ਠੀਕ ਹੋ ਜਾਂਦੀ ਇਹਦੇ ਨਾਲ। ਇਹਦੇ ਵਿੱਚ ਤੁਸੀਂ ਕਾਲੇ ਛੋਲੇ ਖਾਏ ਕਰੋ, ਜਿਨ੍ਹਾਂ ਤੇ ਦਰਦ ਚੰਬਲ ਹੈ ਜਾਂ ਕੋਈ ਹੋਰ ਹੈਗੀ, ਕਾਲੇ ਛੋਲੇ 1 ਮੁੱਠੀ ਰਾਤ ਨੂੰ ਭਿਓ ਕੇ ਰੱਖਦੇ, ਸਵੇਰ ਨੂੰ ਸਵੇਰ ਉੱਠ ਕੇ ਭਾਵੇਂ ਐਂ ਖਾ ਲਿਆ ਕਰੋ, ਗਲੇ ਥੋੜਾ ਨਾਸ਼ਤਾ ਹੋ ਜਾਏ ਕਰੂਗਾ, ਗਲੇ ਥੋੜੇ ਆਪਣੇ ਭਾਜੇ ਕਰੋ। ਇਹਦੇ ਨਾਲ ਫਿਰ ਤੁਸੀਂ ਆਪਣੇ ਨਹੀਂ ਇਹਦੇ ਵਿੱਚ ਵਾਸਤੇ ਤੁਸੀਂ ਲੈ ਸਕਦੇ ਹੈਗੇ ਤਾਰਪੀਨ ਦਾ ਤੇਲ, ਜਿਹਨਾਂ ਚੰਬਲ ਕਹਿੰਦੇ ਸੀਗੇ, ਚੰਬਲ ਤਾਰਪੀਨ ਦਾ ਤੇਲ, ਟਰਪਨਟਾਈਨ ਆਇਲ ਕਹਿੰਦੇ ਹੈਗੇ, ਪੇਂਟ ਵਾਲੀ ਸਟੋਰਾਂ 'ਚ ਮਿਲਦਾ ਸਾਨੂੰ, ਜਿੱਥੇ ਪੇਂਟ ਵਿਕਦਾ ਹੁੰਦਾ ਉੱਥੇ ਆਮ ਪਿਆ ਨਾਲ ਹੁੰਦਾ ਜੀ। ਤੇ ਇਹਦੇ ਵਿੱਚੋਂ ਤੁਸੀਂ 24 ਗ੍ਰਾਮ ਇਹ ਲੈਣਾ ਤੇ 12 ਗ੍ਰਾਮ ਵਿੱਚ ਮੁਸ਼ਕਪੂਰ ਪਾ ਲੈਣਾ ਹੈਗਾ, ਇਹ ਮਿਕਸ ਕਰ ਲੈਣਾ ਹੈਗਾ ਤੁਸੀਂ। ਇਹ ਫਿਰ ਕਿਊ ਟਿਪ ਨਾਲ ਹੱਥ ਨਹੀਂ ਇਹਨੂੰ ਲਗਾਉਣਾ, ਥੋੜਾ ਤੇਜ਼ ਹੁੰਦਾ, ਕਿਊ ਟਿਪ ਨਾਲ ਇਹ ਉੱਥੇ ਜਿੱਥੇ ਥੋੜਾ ਦਰਦ ਜਾਂ ਚੰਬਲ ਹੈਗੀ ਉੱਥੇ ਤੁਸੀਂ ਆਪਣੇ ਲਗਾ ਲਓ, ਵਧੀਆ ਚੀਜ਼ ਹੈਗੀ ਇਹ। ਹੁਣ ਚੱਲਦੇ ਹੈਗੇ ਗਲੇ में ਤੁਸੀਂ ਹੜਾਂ ਦਾ ਚੂਰਨ ਵੀ ਖਾ ਸਕਦੇ ਹੈ ਜੀ, ਜਿਨ੍ਹਾਂ ਦੇ ਦਰਦ ਜੀ ਹੁੰਦੀ, ਹੜਾਂ ਦਾ ਚੂਰਨ ਖਾ ਲਿਆ ਕਰੋ ਥੋੜਾ ਜਿਹਾ, ਸਵੇਰ ਸ਼ਾਮ ਅੱਧਾ ਚਮਚਾ ਹੀ ਭਾਵੇਂ, ਇਹ ਵੀ ਆਪਣੇ ਸਾਰੇ ਠੀਕ ਕਰ ਦਿੰਦਾ ਜੀ। ਐਗਜ਼ੀਮੇ ਵਾਸਤੇ ਹੋ ਰਹੇਗੀ ਇੱਕ ਲੈਣਾ ਹੈ ਕਿ ਤੁਸੀਂ 10 ਗ੍ਰਾਮ ਲੈਣੀ ਹੈਗੀ ਹੈ ਰਾਲ, 10 ਗ੍ਰਾਮ ਗੰਧਕ ਤੇ 10 ਗ੍ਰਾਮ ਸੁਹਾਗਾ, ਇਹਨਾਂ ਨੂੰ ਲੈ ਕੇ ਨਿੰਬੂ ਨਿਚੋੜ ਕੇ ਮੱਲਮ ਜੀ ਬਣਾ ਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਜਿਹੜੇ ਕਹਿੰਦੇ ਹੱਥ ਪੈਰਾਂ ਵਿੱਚੋਂ ਸੇਕ ਨਿਕਲਦਾ ਹੈਗਾ, ਉਹ ਤੁਸੀਂ ਆਪਣੇ ਔਲੇ ਦਾ ਮੁਰੱਬਾ ਤੁਸੀਂ ਖਾ ਲਿਆ ਕਰੋ, ਗੁਲਕੰਦ ਖਾ ਲਿਆ ਕਰੋ, ਇਹ ਠੰਡੇ ਹੁੰਦੇ ਜੀ, ਵਧੀਆ ਚੀਜ਼। ਫਿਰ ਸੌਂਫ, ਧਨੀਆ, ਮਿਸ਼ਰੀ, ਇਹ ਬਰਾਬਰ ਲੈਣੇ ਹੈਗੇ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਲਿਆ ਕਰੋ। ਫਿਰ ਸ਼ਤਾਵਰ ਤੇ ਮਿਸ਼ਰੀ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ ਤੇ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਤੇ ਨਹੀਂ ਤਾਂ 2-3 ਆਲੂ ਬੁਖਾਰੇ ਲੈ ਲੈਣੇ ਹੈਗੇ, ਪਲੰਬ ਜਿਹਨਾਂ ਨੂੰ ਕਹਿੰਦੇ ਹੈਗੇ, ਤੇ ਇਹਦੇ ਪਲੰਬ ਲੈ ਕੇ ਇਹਦੇ ਵਿੱਚੋਂ ਭਾਵੇਂ ਤੁਸੀਂ ਪਾਣੀ ਵਿੱਚ ਭਿਓ ਕੇ ਰੱਖਦੇ ਪਲੰਬ ਜੇ, ਤੇ ਵਿੱਚੋਂ 1 ਚਮਚਾ ਤੁਸੀਂ 2 ਚਮਚੇ ਆਪਣੇ ਇਮਲੀ ਦਾ, ਜਿਹੜੀ ਚਟਨੀ ਘਰ ਬਣਾਈ ਵੀ ਹੁੰਦੀ ਇਮਲੀ ਦੀ ਚਟਨੀ, 2 ਚਮਚੇ ਤੇ 2 ਆਲੂ ਬੁਖਾਰੇ, ਇਹ ਪਾਣੀ ਵਿੱਚ ਭਿਓ ਕੇ ਰੱਖਦੇ, ਰਾਤ ਨੂੰ ਸਵੇਰ ਨੂੰ ਮਸਲ ਕੇ ਐਨ ਗੀਟਕਾਂ ਦੀਆਂ ਕੱਢ ਲਈਆਂ ਉਹਦੀਆਂ, ਤੇ ਉਹ ਪੀ ਲਿਆ ਕਰੋ। ਇਹਦੇ ਨਾਲ ਵੀ ਸਾਰਾ ਗਲੇ ਲੀਵਰ ਲੂਵਰ ਵਾਸਤੇ ਵਧੀਆ ਚੀਜ਼ ਹੈਗੀ, ਤੇ ਗਲੇ ਇਹ ਸਾਰਾ ਜਿਹੜੇ ਸੇਕ ਸੁਕ ਨਿਕਲਦਾ ਪਾਣੀ ਇਹ ਠੀਕ ਹੋ ਜਾਊਗਾ ਇਹਦੇ ਨਾਲ। ਨਹੀਂ ਤਾਂ 5-7 ਖੰਜੂਰਾਂ ਜਿਹੜੀਆਂ ਹੁੰਦੀਆਂ ਉਹੀ ਪਾਣੀ ਵਿੱਚ ਭਿਓ ਕੇ ਰੱਖਤੀਆਂ, ਸਵੇਰ ਨੂੰ ਉੱਠ ਕੇ ਪਾਣੀ ਪੀ ਲਿਆ ਕਰੇ, ਖੰਜੂਰਾਂ ਖਾ ਲਿਆ ਕਰੋ, ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਸਾਈਨਸ ਦੀ ਪ੍ਰੋਬਲਮ ਕਹਿੰਦੇ ਸੀਗੇ, ਸਾਈਨਸ ਹੈਗਾ ਇਸ ਦਾ ਨੱਕ ਜਿਹਾ ਬੰਦ ਰਹਿੰਦਾ ਹੈਗਾ ਉਹਨਾਂ ਦਾ, ਉਹ ਤੁਸੀਂ ਉਹਨੇ ਲੈਣਾ ਹੈਗਾ ਰਿੰਡੀ ਦੇ ਤੇਲ ਲੈ ਕੇ 1 ਹਲਦੀ ਦਾ ਗੱਠੀ ਉਹਦੇ ਵਿੱਚ ਮੈਂ ਭਿਓ ਕੇ ਰੱਖ ਦੇਣੀ ਹੈ ਜੀ, ਉਹ ਆਪਣੇ 1 ਅੱਧਾ ਦਿਨ ਤੁਸੀਂ ਭਿੱਜੀ ਰਹਿਣ ਦੇਣੀ ਹੈਗੀ ਉਹਨੇ। ਫਿਰ ਜਦ ਤੁਹਾਨੂੰ ਲੱਗ ਗਿਆ ਵੀ ਹਾਂ ਚੰਗੀ ਤਰ੍ਹਾਂ ਭਿੱਜ ਗਈ ਇਹ, ਤੇਲ ਉਹਨਾਂ ਕੁ ਪਾਉਣਾ ਜਿਹਦੇ ਵਿੱਚ ਮੈਂ ਗੱਠੀ ਭਿੱਜੀ ਰਵੇ, ਉਹ ਫਿਰ ਤੁਸੀਂ ਆਪਣੇ ਗੱਠੀ ਕੱਢ ਕੇ ਤਵਾ ਰੱਖ ਲੈਣਾ ਜਾਂ ਫਰਾਈ ਪੈਨ, ਉਹਦੇ ਵਿੱਚੋਂ ਅੱਗ ਛੱਡ ਕੇ ਤੇ ਉਹ ਗੱਠੀ ਰੱਖ ਦੇਣੀ ਹੈਗੀ ਵਿੱਚੋਂ, ਜਿਹੜਾ ਉਹਦਾ ਧੂੰਆਂ ਜਿਹਾ ਨਿਕਲੂਗਾ ਉਹ ਤੁਸੀਂ ਧੂੰਆਂ ਆਪਣੇ ਅੰਦਰ ਨੂੰ ਖਿੱਚਣਾ ਹੈਗਾ ਜੀ, ਇਨਹੇਲ ਕਰਨਾ ਹੈਗਾ, ਉਹਦੇ ਨਾਲ ਜਿਹੜਾ ਸਾਈਨਸ ਸਾਰਾ ਖੁੱਲ ਜਾਂਦਾ ਉਹਦੇ ਨਾਲ। ਜਾਂ ਫਿਰ ਅੱਧੇ ਕੱਪ ਤੁਸੀਂ ਕਰੇਲੇ ਦੇ ਰਸ ਦੇ ਵਿੱਚ 1 ਚਮਚਾ ਸ਼ਹਿਦ ਪਾ ਲੈਣਾ ਤੇ 1 ਨਿੰਬੂ ਨੂੰ ਜੋੜ ਕੇ ਇਹ ਤੁਸੀਂ ਉਹਨੇ ਪੀ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਇਹ ਸਾਈਨਸ ਖੋਲ੍ਹਣ। ਟਾਈਮ ਹੋ ਗਿਆ ਜੀ? ਹਾਂਜੀ ਟਾਈਮ ਹੋ ਗਿਆ ਜੀ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਕੱਲ੍ਹ ਨੂੰ ਸਹੀ ਜੀ, ਅਗਲੇ ਹਫ਼ਤੇ। ਠੀਕ ਹੈ ਜੀ, ਧੰਨਵਾਦ ਜਗਵੀਰ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੁਣਦੇ ਸੀਗੇ ਜਗਵੀਰ ਸਿੰਘ ਜੀ, ਆਪਾਂ ਨੂੰ ਦੱਸ ਰਹੇ ਸੀ ਘਰੇਲੂ ਨੁਸਖੇ, ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ।
ਉਸ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ। ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਤਜਿੰਦਰ ਸਿੰਘ ਗਿੱਲ, ਬੀਸਲਾ ਪਰਿਵਾਰ ਸਾਰੇ ਜਾਣੇ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਮੀਤ ਕੌਰ ਹੈਨਫਰਡ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਟ ਸੈਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ, ਕੁਲਵੰਤ ਸਿੰਘ, ਨਵਿੰਦਰ ਕੌਰ ਬੌਥਲ ਵਾਸ਼ਿੰਗਟਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।